अस्सलाम वालेकुम। वालेकुम सलाम। जी क्या हाल सनाओ, ठीक हो? ठीक ठाक जी, शुक्र है रब दा। सुनाओ की नाम है अपना? करमतली जी। करमतली ते केड़ा पिंड जे? नौगरां। नौगरां। ते की कर रहे हो इत्थे? ऐसे डंगर चारना पे जी। डंगर चार दे पे ते इस नौगरां दे आले दुआले केड़े केड़े पिंड जे? साडे नजदीक नफराल है जी। अच्छा। बगैड़ी है। हाँ शाहपुर। हाँ। ऐसे चार पिंड। ए पिंड ने हाँ जी ते नजदीक। जो तुहाड़ा की रूटीन है तुहाड़ी डंगर चारन दी और किन्ने तुसीं डंगर रखे दे ने? डंगर मेरे को इस वक्त जी 15 ने। 15 डंगर ने। हाँ जी। इन्हां विच की शामिल जे? इन्हां विच एक बैड़ा है, बाकी 4 बछड़ू ने छोटे। हाँ बाकी 2 बैड़ियां ने बड़ियां हाँ। ते 6 गाइयां ने सूई दियां माशाल्लाह। 6 गाइयां माशाल्लाह सूई दियां हाँ तुहाड़ियां। जी। जबरदस्त। ते फिर किन्ना दुद्ध हो जांदा? और दुध जी कोई अपने पीन पून जोगा बच्चों जोगा अपना सरके चलता है। बेचदे भी आओ? नहीं जी बेचते नहीं है। 6 गाइयां सूई दे ते बेचदे फिर भी नहीं? वो नहीं जी, वो पीली भी ना बच्चे बुच्चे कारोबार करते हैं तो फिर शाम में सारा बैठे। ते एक ज्वाइंट फैमिली होगी ना कट्ठी? हाँ जी कट्ठी है जी। ते वो सारा ही फिर दुद्ध घर इस्तेमाल हो हाँ जांदा? जी घर ही इस्तेमाल हो जाता, रोटियां चुप लेने, कोई मक्खन शक्खन सेना, कोई लोड़ हो खा अच्छा, यानी कि फर्स्ट क्लास गुजारा हो रहा है। हाँ जी गुजारा। कोई डंगर बेचदे भी आओ नाल? हाँ जी डंगर बेचने जी। किन्नी कि देर बाद डंगर बेच छड़दे हो? है जी पिछे बेचियां हैं 2 गाइयां बेचियां ही हाँ। ते हुण बैड़ा बेचा है कुर्बानी वाला। अच्छा। हाँ जी। किन्ने दा बेचा जी? ये बेचा जी 1 लाख ते 26,000 का। माशाल्लाह जी, फिर सही चल लगा है। हाँ जी। ठीक है, यानी कि 2-3 महीने बाद तुसीं एक डंगर बेच लेंदे हो ते गुजारा हो जांदा? हाँ जी गुजारा। ते 15-16 डंगर जिहने वो कम भी नहीं हुंदे हैं? हाँ जी हाँ जी। ठीक है। ते तू किन्नी देर इधरों डंगर चारदे आ डंगरां दा रखे दा? ਇਹ ਜੀ ਡੰਗਰ ਰੱਖੇ ਦਾ ਮੈਂ 30 ਸਾਲ ਦਾ ਹਾਂ, ਜਦੋਂ ਭਰਾਵਾਂ ਨੇ ਸ਼ਾਦੀ ਸ਼ੁਦੀ ਕੀਤੀ ਸੀ ਹਾਂ। ਤੇ ਵੱਖ ਵੱਖ ਹੋ ਗਏ ਤੇ ਮੇਰਾ ਕਾਰੋਬਾਰ ਕੋਈ ਨਹੀਂ ਸੀ। ਅੱਛਾ। तो मैं फिर एक वैड़ी ਲਈ ਸੀ ਤੇ ਉਹਦੇ ਤੋਂ ਗੱਲ ਰਾਤ ਨੇ ਕਰਮ ਕੀਤਾ। ਚਲੋ ਸਾਡਾ ਇੱਕ ਵੈੜੀ ਤੋਂ ਸਾਰਾ ਤੁਸੀਂ ਮਿਹਨਤ ਕੀਤੀ ਹਾਂਜੀ, ਔਰ ਅੱਲਾਹ ਪਾਕ ਨੇ ਬਰਕਤ ਪਾਈ ਔਰ ਅੱਜ ਤੁਸੀਂ 15-16 ਡੰਗਰਾਂ ਦੇ ਮਾਲਕ ਹੋ। ਮਾਲਕ ਹਾਂ ਜੀ। ਠੀਕ ਹੈ। ਚਾਚੂ ਕੀ ਮਸ਼ਵਰਾ ਦੋਗੇ ਤੁਸੀਂ ਜਿਹੜੇ ਲੋਕ ਜਿਨ੍ਹਾਂ ਦੇ ਕੋਲ ਡੰਗਰ ਨਹੀਂ, ਜਿਨ੍ਹਾਂ ਰੱਖੇ ਦੇ, ਉਹ ਡਰਦੇ ਨੇ ਕਿ ਪਤਾ ਨਹੀਂ ਇਹ ਡੰਗਰਾਂ ਦਾ ਕਾਰੋਬਾਰ ਕਿਸ ਤਰ੍ਹਾਂ ਦਾ ਕਾਰੋਬਾਰ ਹੈ? ਨਹੀਂ ਜੀ ਡੰਗਰਾਂ ਦਾ ਕਾਰੋਬਾਰ ਆਪਣੀ ਜ਼ਮੀਨ ਹੋਏ, ਪੱਠੇ ਤੇ ਲੱਭ ਜਾਣ ਹਾਂ। ਤੇ ਡੰਗਰਾਂ ਦਾ ਬਹੁਤ ਅੱਛਾ ਕਾਰੋਬਾਰ ਹੈ। ਠੀਕ ਹੈ। ਇੱਕ ਦਿਨ ਜਦੋਂ ਜ਼ਰੂਰਤ ਪਏ ਡੰਗਰ ਵੇਚ ਲਓ, ਆਪਣੀ ਲੋਡ ਕਰ ਲਓ। ਹਾਂ। ਦੂਸਰਾ ਇਹ ਆ ਵੀ ਜੇ ਤੇ ਉਸਲਾ ਵੀ ਨਹੀਂ ਤੇ ਜਦੋਂ ਟਾਈਮ ਆਉਂਦਾ ਈਦ ਦਾ ਜਾਂ ਤੇ ਉਸ ਵਕਤ ਡੰਗਰ ਵੇਚੋ, ਫਿਰ ਮਹਿੰਗੇ ਵਿਕਦੇ ਨੇ, ਆਪਣੀ ਲੋਡ ਹੋ ਜਾਂਦੀ ਹੈ। ਕੁਰਬਾਨੀ ਵਾਸਤੇ ਜਿਹੜੇ ਡੰਗਰ ਕੁਰਬਾਨੀ ਵਾਸਤੇ ਲੋਕ ਜਿਹੜੇ ਡੰਗਰ ਲੈਂਦੇ ਨੇ ਵੇਚ ਲਓ, ਆਪਣੇ ਘਰ ਦੀ ਕੁਰਬਾਨੀ ਦੇਣੀ, ਘਰ ਕੱਲਿਆਂ ਕੁਰਬਾਨੀ ਦੇ ਲਓ। ਤੇ ਇਹਦਾ ਕੀ ਖਰਚਾ ਤੁਹਾਡਾ 15-16 ਡੰਗਰਾਂ ਦਾ ਤਕਰੀਬਨ ਸਾਲਾਂ ਦਾ? ਇਹ ਜੀ ਉਹ ਖਰਚਾ ਤੇ ਫਿਰ ਉਹਨੇ ਪੱਠੇ ਪੁੱਠੇ ਤੇ ਕਰਨ ਖਾਣੇ ਹੁੰਦੇ ਨੇ ਨਾ। ਬਾਹਰ ਕਿੰਨੀ ਦੇਰ ਤੁਸੀਂ ਚਾਰਦੇ ਹੋ? ਬਾਹਰ ਜਿੰਨਾ ਚਿਰ ਕਣਕ ਨਹੀਂ ਨਾ ਰੜੀ ਗੰਦਮ, ਹਾਂ, ਉਹਨਾਂ ਚਿਰ ਅਸੀਂ ਬਾਹਰ ਚਾਰਨੇ ਨੇ। ਉਨੀ ਦੇਰ ਬਾਅਦ ਚਾਰਨੇ ਨੇ। ਹਾਂ ਫਿਰ ਤੁਹਾਡੀ ਡੇਲੀ ਦੀ ਰੁਟੀਨ ਕੀ ਹੈ ਮਸਲ? ਪੱਠਿਆਂ ਦੀ? ਹਾਂਜੀ ਡੰਗਰਾਂ ਦੀ। ਡੰਗਰਾਂ ਦੀ ਉਹ ਬਸ ਇਹ ਹੋਈ ਹੈ ਜੀ, ਸੁਬਹ ਸੁਬਾਹ ਕਿੰਨੇ ਵਜੇ ਤਕਰੀਬਨ ਲੈ ਕੇ ਸੁਬਾਹ 8-7 ਵਜੇ ਨਾਲ ਖੋਲੀ ਦੇ ਨੇ ਬਾਹਰ? ਹਾਂਜੀ 11 ਵਜੇ ਲੈ ਜਾਈਦੇ ਨੇ। ਅੱਛਾ। ਫਿਰ 3 ਵਜੇ ਤੋਂ ਬਾਅਦ 4 ਵਜੇ 3 ਵਜੇ ਖੋਲੀ ਦੇ ਨੇ। ਦੁਪਹਿਰ ਨੂੰ ਰੈਸਟ ਕਰਾ ਕੇ ਫਿਰ ਤੁਸੀਂ ਦੁਬਾਰਾ ਲੈਂਦੇ ਹੋ? ਫਿਰ ਦੁਬਾਰਾ ਲੈ। ਅੱਛਾ। ਤੇ ਫਿਰ ਪੱਠੇ ਤੁਸੀਂ ਇੱਕ ਹੀ ਟਾਈਮ ਪਾਉਂਦੇ ਹੋ? ਹਾਂਜੀ ਪੱਠੇ ਰਾਤ ਨੂੰ ਪਾਣੇ ਨੇ। ਰਾਤ ਨੂੰ ਸੁਬਾਹ ਪਾਉਣੇ ਪਾਣੇ ਨੇ ਫਿਰ। 2 ਟਾਈਮ ਪੱਠੇ ਵੀ ਪਾਉਣੇ ਨੇ? ਹਾਂਜੀ। ਤੇ ਇਸ ਤੋਂ ਇਲਾਵਾ ਤੁਸੀਂ ਟੀਕੇ ਸ਼ਿਕੇ ਵੀ ਲਾਉਂਦੇ ਉਹਨਾਂ ਨੂੰ ਫਾਸਦੀ ਹੈ? ਹਾਂਜੀ ਟੀਕੇ ਜਿਹੜੇ ਚਿਚੜੀਆਂ ਨੇ ਉਹ ਮਸਾਲਾ ਉਹਨਾਂ ਦਾ ਟੀਕਾ ਦਵਾਈ ਲੈਣਾ 6 ਮਹੀਨੇ। ਹਾਂ। ਹਾਂਜੀ। ਦੂਸਰਾ ਕੋਈ ਅੱਗੇ ਪਿੱਛੇ ਬਿਮਾਰ ਹੋ ਜਾਏ ਸਰਫ ਸੁਰਫ ਨਾਲ ਨਵਾਲੀ ਨੂਲੀ ਦਾ ਵੀ ਹੈ। ਤੇ ਆਪੇ ਹੀ ਕੋਈ ਦਵਾ ਦਾਰੂ ਕਰਦੇ ਹੋ ਜਾਂ ਡਾਕਟਰ ਲੈ ਕੇ ਆਉਂਦੇ ਹੋ? ਡਾਕਟਰ ਕੋਲ ਆਪੇ ਨਹੀਂ। ਡਾਕਟਰ ਦਾ ਚੈੱਕਅਪ ਵੀ ਕਰਾਉਂਦੇ ਹੋ? ਹਾਂਜੀ ਡਾਕਟਰ ਕੋਲ ਚੈੱਕਅਪ ਕਰਾਉਂਦੇ ਹਾਂ, ਡਾਕਟਰ ਨੂੰ ਟੀਕੇ ਲਵਾਉਂਦੇ ਹਾਂ। ਹਾਂ। ਸੂਣ ਵਾਲੇ ਜਿਹੜੇ ਮਸਾਲਾ ਸਾਹੀਵਾਲ ਨਸਲ ਦੇ ਟੀਕੇ ਲਵਾਈ ਦੇ ਨੇ। ਅੱਛਾ। ਕੋਈ ਸਾਹੀਵਾਲ ਦੇ ਬੈੜੀਆਂ ਬੈੜੇ ਨੇ ਗੂੰਦੇ ਨੇ ਜਿਹੜੇ ਉਹ ਤਿਆਰ। ਯਾਨੀ ਕਿ ਇਸ ਟਾਈਮ 6 ਤੁਹਾਡੇ ਕੋਲ ਗਾਈਆਂ ਸੂਈ ਦੀਆਂ ਨੇ? ਹਾਂਜੀ। ਉਹਨਾਂ ਦੇ 6 ਬੱਚੇ ਵੀ ਹਨ? 6 ਬੱਚੇ ਤੇ ਵੀ। ਮਾਸ਼ਾਅੱਲਾ ਤੁਹਾਡੇ ਕੋਲ 6 ਜਾਨਵਰਾਂ ਦਾ ਹੋਰ ਇਜ਼ਾਫਾ ਹੋ ਗਿਆ, ਅੱਲਾਹ ਪਾਕ ਨੇ ਕਰਤਾ ਹੈ। ਅੱਲਾਹ ਨੇ ਕਰ ਦਿੱਤਾ ਜੀ। ਅੱਲਾਹ ਪਾਕ ਦੇ ਅੱਗੇ ਅਸੀਂ ਦੁਆ ਕਰਾਂਗੇ ਕਿ ਅੱਲਾਹ ਪਾਕ ਤੁਹਾਨੂੰ ਇਸੇ ਤਰ੍ਹਾਂ ਬਰਕਤ ਦੇ ਔਰ ਸਿਹਤ ਵੀ ਦੇ ਤਾਂ ਕਿ ਤੁਸੀਂ ਆਪਣਾ ਇਹ ਕਾਰੋਬਾਰ ਕਰਦੇ ਰਹੋ। ਤੇ ਮਾਸ਼ਾਅੱਲਾ ਕਿੰਨੀ ਇਸ ਟਾਈਮ ਉਮਰ ਹੋ ਗਈ ਜੀ? ਉਮਰ ਜੀ 72 ਸਾਲ ਹੋ ਗਈ ਹੈ। 72 ਸਾਲ ਹੋ ਗਈ? ਹਾਂਜੀ। ਯਾਨੀ ਕਿ ਪਾਕਿਸਤਾਨ ਬਣ ਤੋਂ 2-4 ਸਾਲ ਬਾਅਦ ਤੁਸੀਂ ਪੈਦਾ ਹੋਏ ਹੋ? ਹਾਂਜੀ। ਤੇ ਬੜੀ ਹਿੰਮਤ ਹੈ ਤੁਹਾਡੀ ਕਿ ਇਸ ਉਮਰ ਦੇ ਵਿੱਚ ਤੁਸੀਂ ਇੰਨਾ ਵੱਡਾ ਕਾਰੋਬਾਰ, ਇੰਨੀ ਮਿਹਨਤ ਤਲਬ ਕੰਮ ਤੁਸੀਂ ਕਰ ਰਹੇ ਹੋ। ਹਾਂਜੀ ਦੇਖੋ ਜੀ ਜ਼ਮੀਨ ਸਾਡੀ ਕੋਈ ਨਹੀਂ ਨਾ। ਅੱਛਾ। ਇਸ ਵਾਸਤੇ ਕਰਕੇ ਤੇ ਫਿਰ ਉਹ ਇਹ ਕੰਮ ਕਰ ਲੈ, ਨੌਕਰੀ ਪੇਸ਼ਾ ਕੋਈ ਨਹੀਂ ਕੀਤਾ। ਜਦੋਂ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਨਾਲ ਵੀ ਤੁਸੀਂ ਅੱਛਾ ਕਾਰੋਬਾਰ ਔਰ ਬਿਹਤਰ ਕਾਰੋਬਾਰ ਕਰ ਰਹੇ ਹੋ, ਬਿਹਤਰ ਅੰਦਾਜ਼ ਨਾਲ ਕਰ ਰਹੇ ਹੋ। ਹਾਂਜੀ। ਤੇ ਚਲੋ ਚਾਚੂ ਠੀਕ ਹੈ, ਅੱਲਾਹ ਪਾਕ ਤੁਹਾਨੂੰ ਬਰਕਤ ਦੇ। ਬਹੁਤ ਸ਼ੁਕਰੀਆ, ਮਿਹਰਬਾਨੀ। अस्सलाम वालेकुम। बिस्मिल्लाह वालेकुम सलाम।